ਕਿਹੜਾ ਕਿਹੜਾ ਸਿੱਖ ਮਰਿਆ ਸੀ? ਉਹ ਜਪਾਲ ਸਿੰਘ ਮਰਿਆ ਸੀਗਾ, ਇਕਬਾਲ ਸਿੰਘ ਮਰਿਆ, ਇੰਦਰ ਸਿੰਘ ਮਰਿਆ ਸੀਗਾ। ਅੱਛਾ, ਇਹ 5-7 ਬੰਦੇ ਮਰੇ ਸੀ ਇੱਥੇ। ਜੱਥਾ ਆਇਆ ਸੀ ਤੁਹਾਡੇ ਪਿੰਡ ਹਾਂਜੀ, ਕਿ ਪਿੰਡ ਵਾਲਿਆਂ ਨੇ ਮਾਰੇ ਸੀ? ਪਿੰਡ ਵਾਲਿਆਂ ਨੇ। ਉਹਨਾਂ ਨੂੰ ਕਿਉਂ ਮਾਰਿਆ, ਬਾਕੀਆਂ ਨੂੰ ਛੱਡ ਦਿੱਤਾ? ਉਹਨਾਂ ਦਾ ਨਾਂ ਨਹੀਂ, ਉਹਨਾਂ ਦਾ ਨਾਂ ਉਹ ਸਾਡੇ ਨਾਲ ਲੱਗਦੇ ਕੁਛ ਨਹੀਂ ਸੀਗੇ। ਇਹ ਤਾਂ ਸਾਡੇ ਧਰਮ ਦੇ ਭਰਾ ਬਣੇ ਸੀਗੇ। ਨਹੀਂ, ਉਹਨਾਂ ਨੂੰ ਮਾਰਿਆ ਕਿਉਂ ਫਿਰ? ਉਹਨਾਂ ਮਾਰ ਦਿੱਤੇ ਨੇ, ਮਰਜ਼ੀ ਉਹਨਾਂ ਦੀ। ਤੁਹਾਡੇ ਪਿੰਡ ਦਾ ਕਿਹੜਾ ਬੰਦਾ ਸੀ ਜਿਹੜਾ ਮੁਤਬਰ ਅੱਗੇ ਲੱਗਾ ਸੀ ਮਾਰਨ ਦੇ ਵਿੱਚ? ਹਾਂ, ਜਿਹੜਾ ਬੰਦਾ ਮਾਰਦਾ ਪਿਆ ਸੀ ਉਹਦਾ ਨਾਂ ਕੀ ਸੀ? ਅੱਛਾ ਜੀ, ਅਸੀਂ ਕਿਤਾਬਾਂ 'ਚ ਮਾਫੀ ਮੰਗਦੇ ਜੇ ਤੁਹਾਡੇ ਨਾਲ ਵਾਧਾ ਘਾਟਾ ਕੀਤਾ, ਮਾਫੀ ਦੇ ਦੇਵੇ। ਵਾਹ ਜੀ ਵਾਹ। ਦੇਖੋ ਜੀ 75 ਸਾਲ ਬਾਅਦ ਬਾਬਾ ਜੀ ਨੇ ਮਾਫੀ ਕੱਢਣ ਤੇ ਨਹੀਂ ਸੀ ਆਏ ਆਪਣਾ? ਨਹੀਂ, ਉਹ ਇੱਕ ਥਾਂ ਵੇਖਿਆ ਸੀ ਉਹਨਾਂ ਨੇ ਮਾਲ। ਅੱਛਾ, ਉਹ ਲੈ ਗਏ ਪੁੱਟ ਪੱਟ ਕੇ ਆਪਣਾ ਜਿੱਥੇ ਨੱਪਿਆ ਸੀ ਉੱਥੋਂ। ਤੇ ਪਿੰਡ ਵਾਲੇ ਤਾਂ ਬੜੇ ਪਛਤਾਉਂਦੇ ਹੋਣੇ ਨੇ ਆਹੋ, ਕਿ ਇਹ ਸਾਨੂੰ ਪਤਾ ਨਹੀਂ ਲੱਗਿਆ, ਬਾਕੀ ਸਾਰਾ ਪਿੰਡ ਲੁੱਟ ਲਿਆ। ਉਹ ਕੰਨਾਂ ਦੇ ਵਿੱਚ ਦਿੱਤੇ ਆਲੇ ਬਣਾ ਕੇ, ਕੰਨਾਂ ਦੇ ਵਿੱਚ ਦੇ ਕੇ ਤੇ ਲਿਪ ਦਿੱਤੇ ਸੀ। ਤੇ ਕੰਧਾਂ ਕਿਉਂ ਨਹੀਂ ਢਾਈਆਂ ਤੁਸੀਂ ਲੋਕਾਂ ਨੇ? ਤੇ ਕੰਨਾਂ ਜੱਟਾਂ ਨੇ ਢਾਈਆਂ। ਨਹੀਂ, ਤੁਸੀਂ ਉਦੋਂ ਨਹੀਂ ਢਾਈਆਂ? ਨਹੀਂ, ਢਾ ਦੇਣੀਆਂ ਚਾਹੀਦੀਆਂ ਸੀ, ਕੋਈ ਚੀਜ਼ ਛੱਡਣੀ ਨਹੀਂ ਸੀ। ਉਹ ਅਸੀਂ ਉਦੋਂ ਸਾਡੇ ਬੰਦਿਆਂ ਨੇ ਪਤਾ ਕੋਈ ਨਹੀਂ ਸੀਗਾ। ਅੱਛਾ, ਕੰਧਾਂ ਢਾਉਂਦਾ ਨਹੀਂ ਸੀ ਪਤਾ। ਹਾਂ, ਨਹੀਂ, ਲੁੱਟਣ ਗਏ ਸੀ ਤੁਸੀਂ? ਹਾਂਜੀ। ਕੀ ਕੀ ਲਿਆਂਦਾ ਸੀ ਸਿੱਖਾਂ ਦੇ ਘਰੋਂ? 2 ਪੇਟੀਆਂ ਆਉਂਦੀਆਂ ਸੀਗੀਆਂ। ਅੱਛਾ, ਦੋ 4 ਮੰਜੇ ਆਉਂਦੇ ਸੀ। ਅੱਛਾ, ਕੋਈ ਸਤੀਰੀਆਂ ਚਤਾਰੀਆਂ ਆ ਰਹੀਆਂ ਸੀਗੀਆਂ। ਅੱਛਾ। ਹਾਂ, ਇਹਦਾ ਮਤਲਬ ਹੈ ਤੁਸੀਂ ਸਾਰਾ ਪਿੰਡ ਹੀ ਮੁਲਵਸ ਸੀ ਉਹਨਾਂ ਨੂੰ ਮਾਰਨ ਦੇ ਵਿੱਚ? ਹਾਂਜੀ, ਹੈ? ਹਾਂਜੀ। ਤੁਸੀਂ ਕਿਹਾ ਕਿ ਸਾਡੇ ਧਰਮ ਦੇ ਭਰਾ ਬਣੇ ਸੀ, ਅਸੀਂ ਉਹਨਾਂ ਨੂੰ ਛੱਡ ਕੇ ਆਏ ਹਾਂ, ਲੇਕਿਨ ਲੁੱਟਮਾਰ ਦੇ ਵਿੱਚ ਕਮੀ ਕਿਸੇ ਨੇ ਨਹੀਂ ਛੱਡੀ। ਨਾਮ ਸਿੰਘ ਦੀ। ਅੱਛਾ, ਹਰਨਾਮ ਸਿੰਘ ਦੀ। ਹਾਂਜੀ। ਹੋਰ ਕਿਹੜਾ ਸੀ ਸਿੱਖ ਜਿਹਦਾ ਨਾਮ ਯਾਦ ਹੋਵੇ ਤੁਹਾਨੂੰ, ਜਿਹਦੀ ਜ਼ਮੀਨ ਜ਼ਿਆਦਾ ਸੀ? ਨਾ, ਉਹ ਦਰਪਾਲ ਸਿੰਘ ਸੀ ਜਿਹੜਾ, ਉਹਦਾ ਸੀ, ਉਹਨਾਂ ਦੀ ਜ਼ਮੀਨ ਸੀ ਬਾਵਾ। ਤੇ ਇਕਬਾਲ ਸਿੰਘ ਦੀ ਵੀ, ਇਹਨਾਂ ਤਿੰਨਾਂ ਦੀ ਜ਼ਮੀਨ ਚੰਗੀ ਸੀ। ਅੱਛਾ, ਅੱਛਾ। अस्सलाम वालेकुम जी, सत श्री अकाल, आदाब दोस्तों साहब ਦਾ ਪੰਜਾਬ ਦੀ ਟੀਮ ਇਸ ਟਾਈਮ ਫੈਸਲਾਬਾਦ ਦੇ ਪਿੰਡ ਬੁੱਢੇ ਚੱਕ ਦੇ ਵਿੱਚ ਬੈਠੇ ਆ। ਸਾਡੇ ਸਾਹਮਣੇ ਇੱਕ ਬਜ਼ੁਰਗ ਬੈਠੇ ਨੇ ਜਿਨ੍ਹਾਂ ਨੇ 47 ਨੂੰ ਆਪਣੀ ਅੱਖਾਂ ਨਾਲ ਦੇਖਿਆ। ਇਸ ਪਿੰਡ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਸੀ ਉਹਨਾਂ ਦੇ ਬਾਰੇ ਵੀ ਬਾਬਾ ਜੀ ਨੂੰ ਕਾਫੀ ਮਾਲੂਮਾਤ ਨੇ। ਉਹਨਾਂ ਕੋਲੋਂ ਪੁੱਛਾਂਗੇ ਕਿ 47 ਵੇਲੇ ਲੋਕ ਕਿਸ ਤਰ੍ਹਾਂ ਇੱਥੋਂ ਗਏ, ਇੱਥੇ ਮਾਰ-ਵੱਢ ਹੋਈ ਜਾਂ ਨਹੀਂ ਹੋਈ, ਇੱਥੇ ਕਿਹੜੇ ਕਿਹੜੇ ਹਿੰਦੂ ਜਾਂ ਸਿੱਖ ਰਹਿੰਦੇ ਸੀ। ਆਓ ਮਿਲਦੇ ਤੇ ਗੱਲਬਾਤ ਸਾਂਝੀ ਕਰਦੇ। अस्सलाम वालेकुम। ਵਾਲੇਕੁਮ ਸਲਾਮ ਜੀ। ਕੀ ਹਾਲ ਚਾਲ ਹੈ? ਚੰਗਾ ਜੀ, ਅੱਲਾ ਦਾ ਸ਼ੁਕਰ। ਕੀ ਨਾਮ ਹੈ ਆਪਣਾ? ਅਬਦੁਲ ਲਤੀਫ ਜੀ। ਅਬਦੁਲ ਲਤੀਫ। ਤੇ ਤੁਹਾਡੇ ਵਾਲਦ ਦਾ? ਗੁਲਾਮ ਅਹਿਮਦ। ਤੇ ਦਾਦਾ ਜੀ ਦਾ? ਹਾਂਜੀ। ਦਾਦੇ ਦਾ ਕੀ ਨਾਮ ਸੀ? ਦਾਦੇ ਦਾ ਨਾਮ? ਹਾਂਜੀ, ਸੂਬਾ। ਸੂਬਾ। ਕਿਹੜੀ ਬਰਾਦਰੀ ਆਪਣੀ? ਰਾਜਪੂਤ ਰਾਣੇ। ਰਾਣੇ ਤੇ ਸਾਰੇ ਹੀ ਹੁੰਦੇ ਨੇ, ਗੋਤ ਕਿਹੜੀ ਹੈ? ਗੋਦ ਮਰਾਸ। ਮਨਾਸ। ਹਾਂਜੀ। ਸਹੀ ਹੋ ਗਿਆ। ਅੱਛਾ ਬਾਬਾ ਜੀ, ਇਹ ਜਿਹੜਾ ਪਿੰਡ ਹੈ ਆਪਣਾ, ਇਹਦਾ ਕੀ ਨਾਮ ਹੈ ਪੂਰਾ? ਕਿਹੜੇ ਦਾ? ਜਿੱਥੇ ਬੈਠੇ ਆ? ਬੁੱਢੇ ਚੱਕ ਦਾ। ਹਾਂਜੀ। 102 ਚੱਕ ਨੰਬਰ। 102 ਚੱਕ ਨੰਬਰ। ਹਾਂਜੀ। ਬੁੱਢਾ ਚੱਕ ਇਹਨੂੰ ਕਹਿੰਦੇ। ਬੁੱਢਾ ਚੱਕ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਨੇ? ਹਾਂਜੀ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਔਰ ਜਿਹੜੇ ਪਿੰਡ ਲਾਗੇ ਆ, ਗਬੀਆਂ ਵਾਲਾ, ਪਾਨੀਆਂ ਵਾਲਾ, ਅੱਛਾ, ਤੇ ਰੁੜਕਾ, ਅੱਛਾ, ਬਕੂ ਵਾਲਾ। ਸਹੀ ਹੋ ਗਿਆ। ਹਾਂਜੀ। ਇਹਦੀ ਤਹਿਸੀਲ ਕਿਹੜੀ ਸੀ? ਤਹਿਸੀਲ ਉਦੋਂ ਜੜਾ ਵਾਲਾ ਹੀ ਸੀ। ਅੱਛਾ, ਜ਼ਿਲ੍ਹਾ ਲੈਲਪੁਰ। ਅੱਛਾ, ਅੱਛਾ, ਸਹੀ ਹੋ ਗਿਆ। ਅੱਛਾ ਬਾਬਾ ਜੀ, ਹੁਣ ਇਹ ਦੱਸੋ 47 ਵੇਲੇ ਤੁਹਾਡੀ ਉਮਰ ਕਿੰਨੀ ਸੀ? ਉਦੋਂ ਸਾਰੀ ਤਾਂ ਹੈਗੀ ਸੀ 10-12 ਸਾਲ ਦੀ। ਅੱਛਾ, 10-12 ਸਾਲ ਦੇ ਸੀ। ਹਾਂਜੀ। ਸਹੀ ਹੋ ਗਿਆ। ਤੁਹਾਡੇ ਪਿੰਡ ਕਿਹੜੀ ਕਿਹੜੀ ਬਰਾਦਰੀ ਦੇ ਲੋਕ ਰਹਿੰਦੇ ਸੀ? ਬਹੁਤੇ ਜੱਟ, ਰਾਈ, ਅੱਛਾ, ਮੋਚੀ। ਅੱਛਾ। ਬਸ। ਸਿੱਖ ਵੀ ਰਹਿੰਦੇ ਸੀ? ਸਿੱਖ ਵੀ ਰਹਿੰਦੇ ਸੀ। ਅੱਛਾ। ਅੱਧਾ ਪਿੰਡ ਸਿੱਖਾਂ ਦਾ ਸੀ। ਇਹ ਅੱਧਾ ਮੁਸਲਮਾਨਾਂ ਦਾ ਸੀ? ਹਾਂਜੀ। ਤੇ ਈਸਾਈ ਵੀ ਰਹਿੰਦੇ ਸੀ? ਈਸਾਈ ਵੀ ਹੈਗੇ। ਹਿੰਦੂ? ਹਿੰਦੂ ਵੀ ਹੈਗੇ ਸੀਗੇ। ਅੱਛਾ। ਹਾਂਜੀ। ਲੰਬੜਦਾਰ ਕਿੰਨੇ ਸੀ ਪਿੰਡ ਦੇ ਵਿੱਚ? ਉਦੋਂ ਉੱਥੋਂ ਸਾਡੇ ਪਿੰਡ ਦੇ ਹੈਗਾ ਸੀ ਫਜ਼ਲ ਹੱਕ। ਤੇ ਸਿੱਖਾਂ ਵਿੱਚੋਂ ਕਿਹਦੀ ਲੰਬੜਦਾਰੀ ਸੀ? ਸਿੱਖਾਂ ਦਾ ਨਾਮ ਸਿੰਘ ਨੰਬਰਦਾਰ ਸੀਗਾ। ਅੱਛਾ, ਨਾਮ ਸਿੰਘ। ਹਾਂਜੀ।
ਸਹੀ ਹੋ ਗਿਆ। ਇਹ ਜਿਹੜੇ ਆਲੇ ਦੁਆਲੇ ਪਿੰਡ ਸੀ ਹਾਂਜੀ ਇਹਦੇ ਵਿੱਚ ਜ਼ਿਆਦਾ ਸਿੱਖ ਰਹਿੰਦੇ ਸੀ ਕਿ ਮੁਸਲਮਾਨ? ਸਿੱਖ। ਅੱਛਾ, ਸਿੱਖਾਂ ਦੇ ਸੀ ਇਲਾਕਾ ਸਾਰਾ। ਹਾਂ ਇਹ ਜਿਹੜੇ ਸਿੱਖ ਸਨ ਕਿਹੜੇ ਜੱਟ ਸਨ? ਸੰਧੂ ਸਨ, ਚੀਮੇ ਸਨ, ਵਿਰਕ ਸਨ, ਕਿਹੜੇ ਸਨ? ਉਹ ਇਹ ਨੀ ਪਤਾ ਨਹੀਂ ਪੂਰਾ ਜਿਹਾ ਪਿਆ। ਅੱਛਾ, ਇਹ ਨਹੀਂ ਪਤਾ। ਹਾਂ ਅੱਛਾ, ਇਹ ਦੱਸੋ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? ਉਦੋਂ ਤਾਂ ਦੋ ਮਸਜਿਦਾਂ ਸੀਗੀਆਂ। ਅੱਛਾ, ਹਾਂਜੀ ਤੇ ਗੁਰਦੁਆਰਾ ਹੈ ਸੀ ਸਿੱਖਾਂ ਦਾ? ਗੁਰਦੁਆਰਾ ਹੈਗਾ। ਉਹ ਕਿਹੜੇ ਪਾਸੇ ਸੀ? ਉਹ ਪਿੰਡ ਦੇ ਵਿੱਚ ਕਾਇਆ ਸੀਗਾ। ਅੱਛਾ, ਵਿਚਕਾਏ ਸੀ। ਹਾਂਜੀ ਸਹੀ ਹੋ ਗਿਆ। ਆਲੇ ਦੁਆਲੇ ਖੂਹਾਂ ਦੀ ਵਾਈ ਹੁੰਦੀ ਸੀ ਕਿ ਹਾਂ। ਨਹਿਰੀ ਪਾਣੀ ਲੱਗਦਾ ਸੀ? ਨਹਿਰੀ ਖੂਹ ਵੀ ਲੱਗੇ ਸੀ? ਹਾਂਜੀ ਕੋਈ ਨਾਂ ਯਾਦ ਨੇ ਖੂਹਾਂ ਦੇ? ਉਹ ਇੱਕੋ ਹੀ ਸੀਗਾ ਉਹ ਪਿੰਡ ਦੇ ਵਿੱਚ ਕਾਏ ਗਏ। ਉਹ ਪੂਰ ਪਾਰ ਛੜਿਆ ਲੋਕਾਂ ਨੇ। ਅੱਛਾ, ਹਾਂਜੀ ਪਿੰਡ ਦੇ ਮਸ਼ਹੂਰ ਸਿੱਖ ਕਿਹੜੇ ਕਿਹੜੇ ਸੀ ਉਹਨਾਂ ਦੇ ਨਾਂ ਲੈ ਦਿਓ। ਸਿੱਖਾਂ ਦੇ ਹਾਂਜੀ ਇੱਕ ਤੇ ਧਾਮ ਸਿੰਘ ਸੀਗਾ। ਹਾਂਜੀ। ਇੱਕ ਦਰਪਾਲ ਸਿੰਘ, ਇੱਕ ਇਕਬਾਲ ਸਿੰਘ। ਅੱਛਾ, ਹਾਂ ਸਹੀ ਹੋ ਗਿਆ। ਤੇ ਹਿੰਦੂਆਂ ਦੇ ਕੋਈ ਨਾਂ ਯਾਦ ਨੇ? ਨਹੀਂ ਹਿੰਦੂਆਂ ਦਾ ਕੋਈ ਯਾਦ ਨਹੀਂ ਚੱਲਣਾ ਕੀ ਹੈ। ਜ਼ਮੀਨ ਕਿਹੜੇ ਬੰਦੇ ਦੀ ਸੀ ਸਭ ਨਾਲੋਂ ਜ਼ਿਆਦਾ? ਇੱਕ ਜ਼ਮੀਨ ਇਹੀ ਫਜ਼ਲ ਕਰੀਮ ਲਮੜਦਾਰ ਦੀ। ਅੱਛਾ ਤੇ ਇੱਕ ਮੌਲਵੀ ਫਜ਼ਲਦੀਨ। ਅੱਛਾ। ਤੇ ਜ਼ਮੀਨ ਸਿੱਖਾਂ ਵਿੱਚੋਂ ਕਿਹਦੀ ਸੀ? ਹਾਂਜੀ ਸਿੱਖਾਂ ਵਿੱਚੋਂ ਸਭ ਨਾਲੋਂ ਜ਼ਿਆਦਾ ਕਿਹਦੀ ਸੀ? ਨਾਮ ਸਿੰਘ ਦੀ। ਅੱਛਾ, ਹਰਨਾਮ ਸਿੰਘ ਦੀ। ਹਾਂਜੀ ਹੋਰ ਕਿਹੜਾ ਸੀ ਸਿੱਖ ਜਿਹਦਾ ਨਾਮ ਯਾਦ ਹੋਵੇ ਤੁਹਾਨੂੰ, ਜਿਹਦੀ ਜ਼ਮੀਨ ਜ਼ਿਆਦਾ ਸੀ? ਨਾ ਉਹ ਦਰਪਾਲ ਸਿੰਘ ਸੀ ਜਿਹੜਾ ਉਹਦਾ ਸੀ, ਉਹਨਾਂ ਦੀ ਜ਼ਮੀਨ ਸੀ ਬਾਵਾ। ਤੇ ਇਕਬਾਲ ਸਿੰਘ ਦੀ ਵੀ ਇਹਨਾਂ ਤਿੰਨਾਂ ਦੀ ਜ਼ਮੀਨ ਚੰਗੀ ਸੀ। ਅੱਛਾ ਅੱਛਾ। ਹਾਂਜੀ ਪਿੰਡ ਦੇ ਵਿੱਚ ਮੇਲਾ ਸ਼ੇਲਾ ਲੱਗਦਾ ਸੀ? ਹਾਂਜੀ ਮੇਲਾ ਲੱਗਦਾ ਸੀ ਪਿੰਡ 'ਚ? ਪਿੰਡ 'ਚ ਬੜਾ ਮੇਲਾ ਲੱਗਦਾ ਸੀ। ਕੀ ਦਰਬਾਰ ਦਾ ਨਾਮ ਸੀ? ਉਹ ਸਾਡੇ ਪਿੰਡ 'ਚ ਨਹੀਂ ਮੇਲਾ ਲੱਗਦਾ। ਹਾਂ। ਹੁਣ ਆਣ ਕੇ ਦਰਬਾਰ ਬਣਿਆ ਇੱਕ ਬਾਬੇ ਮਸਜਿਦ ਦਾ। ਨਹੀਂ, ਪਹਿਲੇ ਕਿੱਥੇ ਲੱਗਦਾ ਸੀ ਮੇਲਾ ਸਿੱਖਾਂ ਦੇ ਜ਼ਮਾਨੇ 'ਚ? ਸਿੱਖਾਂ ਦੇ ਜ਼ਮਾਨੇ 'ਚ ਨਹੀਂ ਲੱਗਾ, ਫਲਾਈ ਵਾਲੇ ਲੱਗਾ ਸੀ। ਅੱਛਾ, ਹਾਂਜੀ ਸਹੀ ਹੋ ਗਿਆ। ਅੱਛਾ ਬਜ਼ੁਰਗ, ਹੁਣ ਇਹ ਦੱਸੋ ਜਦੋਂ ਪਾਕਿਸਤਾਨ ਬਣ ਗਿਆ, ਹਾਂਜੀ ਸਿੱਖਾਂ ਨੂੰ ਪਤਾ ਚੱਲ ਗਿਆ ਕਿ ਅਸੀਂ ਹਿੰਦੁਸਤਾਨ ਜਾਣਾ, ਹਾਂਜੀ ਉਹ ਕਿਸ ਤਰ੍ਹਾਂ ਆਪਣਾ ਪਿੰਡ ਛੱਡ ਕੇ ਗਏ? ਉਹਨਾਂ ਦੇ ਨਾਲ ਕੋਈ ਵੱਢ ਟੁੱਕ ਹੋਈ? ਹਾਂਜੀ ਉਹਦੇ ਬਾਰੇ ਦੱਸੋ। ਉਹ ਸਿੱਖ ਤੇ ਬਹੁਤ ਮਾਰੇ ਸੀਗੇ। ਕਿੰਨੇ ਮਾਰੇ ਸੀ? ਇੱਕ ਦਿਨ ਨੇ ਸਲਾਹ ਕੀਤੀ ਜਦੋਂ ਰੌਲਾ ਪਿਆ ਨਾ, ਹਾਂਜੀ। ਉਦੋਂ ਇਹਨਾਂ ਨੇ ਸਲਾਹ ਕੀਤੀ। ਸਿੱਖਾਂ ਨੇ ਆਖਿਆ ਵੀ ਅਸੀਂ ਚਲੇ ਗਏ। ਅੱਛਾ। ਉਹ ਬੰਦੇ ਦਾ ਮੁੱਤੋਂ ਜਿਹੜੇ ਚੰਗੇ ਚੰਗੇ ਬੰਦੇ ਸੀ ਉਹਨਾਂ ਆਖਿਆ ਵੀ ਤੁਸੀਂ ਸਾਡੇ ਧਰਮ ਦੇ ਭਰਾ ਜੇ, ਅੱਛਾ ਅਸੀਂ ਤੁਹਾਨੂੰ ਕੁਛ ਨਹੀਂ ਆਖਣਾ, ਅਸੀਂ ਤੁਹਾਨੂੰ ਆਪ ਛੱਡ ਕੇ ਆਵਾਂਗੇ। ਅੱਛਾ। ਉਹ ਫਿਰ ਛੱਡ ਕੇ ਆਏ ਸੀ। ਤੇ ਤੁਹਾਡੇ ਪਿੰਡ ਦੇ ਵਿੱਚ ਕੋਈ ਸਿੱਖ ਮਰੇ ਵੀ ਸਨ? ਹਾਂਜੀ ਕਿਹੜਾ ਕਿਹੜਾ ਸਿੱਖ ਮਰਿਆ ਸੀ? ਉਹ ਦਰਪਾਲ ਸਿੰਘ ਮਰਿਆ ਸੀ, ਇਕਬਾਲ ਸਿੰਘ ਮਰਿਆ, ਇੰਦਰ ਸਿੰਘ ਮਰਿਆ ਸੀਗਾ। ਅੱਛਾ। ਇਹ 5-7 ਬੰਦੇ ਮਰੇ ਸੀ ਇੱਥੇ। ਜੱਥਾ ਆਇਆ ਸੀ ਤੁਹਾਡੇ ਪਿੰਡ ਹਾਂਜੀ ਕਿ ਪਿੰਡ ਵਾਲਿਆਂ ਨੇ ਮਾਰੇ ਸੀ? ਪਿੰਡ ਵਾਲਿਆਂ ਨੇ। ਉਹਨਾਂ ਨੂੰ ਕਿਉਂ ਮਾਰਿਆ, ਬਾਕੀਆਂ ਨੂੰ ਛੱਡ ਦਿੱਤਾ? ਉਹਨਾਂ ਦਾ ਨਾਂ ਨਹੀਂ, ਉਹਨਾਂ ਦਾ ਨਾਂ ਉਹ ਸਾਡੇ ਨਾਲ ਲੱਗਦੇ ਕੁਛ ਨਹੀਂ ਸੀਗੇ। ਇਹ ਤਾਂ ਸਾਡੇ ਧਰਮ ਦੇ ਭਰਾ ਬਣੇ ਸੀਗੇ। ਨਹੀਂ, ਉਹਨਾਂ ਨੂੰ ਮਾਰਿਆ ਕਿਉਂ ਫਿਰ? ਉਹਨਾਂ ਮਾਰ ਦਿੱਤੇ ਨੇ, ਮਰਜ਼ੀ ਉਹਨਾਂ ਦੀ। ਤੁਹਾਡੇ ਪਿੰਡ ਦਾ ਕਿਹੜਾ ਬੰਦਾ ਸੀ ਜਿਹੜਾ ਮੁਤਬਰ ਅੱਗੇ ਲੱਗਾ ਸੀ ਮਾਰਨ ਦੇ ਵਿੱਚ? ਹਾਂ ਜਿਹੜਾ ਬੰਦਾ ਮਾਰਦਾ ਪਿਆ ਸੀ ਉਹਦਾ ਨਾਂ ਕੀ ਸੀ? ਨਾਂ ਹਾਂ। ਇੱਕ ਤੇ ਅਬਦੁੱਲਾ ਨਾਂ ਸੀ ਉਹਦਾ ਨਾਂ, ਅੱਛਾ ਤੇ ਇੱਕ ਨੈਤ, ਅੱਛਾ। ਇੱਕ ਮਾਝੀ, ਇੱਕ ਤਾਜ। ਇਹਨਾਂ ਨੇ ਮਾਰੇ ਸਨ? ਹਾਂਜੀ ਇਹਨਾਂ ਨੇ ਮਾਰੇ ਸੀ ਕਿ ਛੱਡ ਕੇ ਆਏ ਸੀ ਉਹਨਾਂ ਨੂੰ? ਨਹੀਂ, ਇਹਨਾਂ ਨੇ ਮਾਰੇ ਸੀਗੇ। ਅੱਛਾ, ਮਾਰੇ। ਛੱਡ ਕੇ ਹੋਰ ਬੰਦੇ ਸੀਗੇ। ਅੱਛਾ, ਇਹ ਕਿਹੜੀ ਬਰਾਦਰੀ ਦੇ ਸਨ? ਆਹੋ ਜਿਨ੍ਹਾਂ ਨੇ ਮਾਰੇ ਕਿਹੜੀ ਕਿਹੜੀ ਬਰਾਦਰੀ ਦੇ ਨੇ? ਉਹ ਰਾਈ। ਅੱਛਾ, ਰਾਈ ਸਨ। ਹਾਂਜੀ ਸਹੀ ਹੋ ਗਿਆ। ਅੱਛਾ, ਤੇ ਬਾਕੀਆਂ ਨੂੰ ਤੁਸੀਂ ਛੱਡ ਕੇ ਆ ਗਏ? ਹਾਂਜੀ ਉਹਨਾਂ ਦਾ ਮਾਲ ਵਗੈਰਾ ਕਿਹਨੇ ਲੁੱਟਿਆ? ਉਹ ਸਾਰਿਆਂ ਨੇ ਲੁੱਟਿਆ, ਪਿੰਡ ਵਾਲਿਆਂ ਸਾਰਿਆਂ ਨੇ, ਆਸੇ ਪਾਸੇ ਨੇ। ਅੱਛਾ। ਹਾਂਜੀ ਤੁਸੀਂ ਕਿਹਦਾ ਘਰ ਲੁੱਟਿਆ ਸੀ? ਅਸੀਂ ਦੇ ਘਰ ਮੱਝਾਂ 2-3 ਲਿਆਂਦੀਆਂ ਸੀ ਫੜ ਕੇ। ਅੱਛਾ। ਤੇ ਉਹ ਮਗਰੋਂ ਆਏ ਕਮੇਟੀ ਵਾਲੇ, ਉਹ ਸਾਰੇ ਪਿੰਡ ਕੋ ਇਕੱਠੇ ਕੁੱਠੇ ਕਰਕੇ ਲੈ ਕੇ ਗਾ ਗਏ। ਤੁਹਾਡਾ ਜਿਹੜਾ ਮਾਲ ਲੁੱਟਿਆ ਸੀ ਤੁਸੀਂ ਦੇਤਾ? ਆਹੋ ਜੀ।
ਤੁਸੀਂ ਆਪ ਗਏ ਸੀ ਲੁੱਟਣ? ਉਹਨਾਂ ਧੱਕੇ ਨਾਲ ਲਿਆ ਸੀਗਾ। ਨਹੀਂ, ਲੁੱਟਣ ਗਏ ਸੀ ਤੁਸੀਂ? ਹਾਂਜੀ। ਕੀ ਲਿਆਂਦਾ ਸੀ ਸਿੱਖਾਂ ਦੇ ਘਰੋਂ? ਉਹ 2 ਪੇਟੀਆਂ ਆਉਂਦੀਆਂ ਸੀਗਾ, ਅੱਛਾ ਕੋਈ ਦੋ ਚਾਰ ਮੰਗੇ ਆਂਦੇ ਸੀ, ਅੱਛਾ ਕੋਈ ਸਤੀਰੀਆਂ ਚਤਾਰੀਆਂ ਆਉਂਦੀਆਂ ਸੀਗੀਆਂ। ਅੱਛਾ। ਹਾਂ ਇਹਦਾ ਮਤਲਬ ਹੈ ਤੁਸੀਂ ਸਾਰਾ ਪਿੰਡ ਹੀ ਮੁਲੱਵਸ ਸੀ ਉਹਨਾਂ ਨੂੰ ਮਾਰਨ ਦੇ ਵਿੱਚ, ਹਾਂਜੀ ਹੈ? ਹਾਂਜੀ। ਤੁਸੀਂ ਕਿਹਾ ਕਿ ਸਾਡੇ ਧਰਮ ਦੇ ਭਰਾ ਬਣੇ ਸੀ, ਅਸੀਂ ਉਹਨਾਂ ਨੂੰ ਛੱਡ ਕੇ ਆਏ ਆ, ਲੇਕਿਨ ਲੁੱਟ ਮਾਰ ਦੇ ਵਿੱਚ ਕਮੀ ਕਿਸੇ ਨੇ ਨਹੀਂ ਛੱਡੀ। ਹਾਂਜੀ। ਓਏ ਹੋਏ ਹੋਏ, ਦੇਖੋ ਜੀ। ਉਹ ਭਰਿਆ ਭਰਾਤਾ ਘਰ ਛੱਡ ਕੇ ਗਾਹ ਗਏ ਲੋਕ। ਤੇ ਤੁਸੀਂ ਲੋਕਾਂ ਨੇ ਕਿਹਾ ਲਾਟਰੀ ਲੱਗ ਗਈ, ਲੁੱਟ ਲਓ। ਹਾਂ ਹੈ ਹੁਣ ਕਦੀ ਉਹ ਲੋਕ ਯਾਦ ਆਏ? ਨਹੀਂ, ਕੋਈ ਨਹੀਂ ਮੈਨੂੰ ਯਾਦ ਆ ਮੈਨੂੰ ਅੱਖਾਂ ਨਹੀਂ ਆਉਂਦੇ? ਉਹਨਾਂ ਵਿੱਚੋਂ ਕੋਈ ਪਿੰਡ ਵੇਖਣ ਆਇਆ? ਹਾਂਜੀ। ਸਿੱਖਾਂ ਵਿੱਚੋਂ ਕੋਈ ਪਿੰਡ ਮੁੜ ਕੇ ਆਇਆ? ਹਾਂਜੀ। ਕੌਣ ਆਇਆ ਸੀ? ਉਹ ਸਾਰੇ ਹੀ ਆਏ ਸੀ ਜਿਹੜੇ ਛੱਡਣ ਗਏ ਸੀ। ਉਹ ਨਹੀਂ ਬਾਬਾ, ਜਿਹੜੇ ਸਿੱਖ ਹਿੰਦੁਸਤਾਨ ਚਲੇ ਗਏ ਹਾਂਜੀ। ਉਹਨਾਂ ਵਿੱਚੋਂ ਕੋਈ ਪਿੰਡ ਵੇਖਣ ਆਇਆ ਦੁਬਾਰਾ? ਆਏ ਸੀਗੇ 2-3 ਬੰਦੇ, ਅੱਛਾ। ਉਹ ਵੇਖ ਕੇ ਚਲ ਗਏ ਕਿ ਰਾਤਾਂ 2 ਰਹਿ ਕੇ ਗਏ ਨੇ। ਮਾਲ ਸ਼ਾਲ ਕੱਢਣ ਤੇ ਨਹੀਂ ਸੀ ਆਏ ਆਪਣਾ? ਨਹੀਂ, ਉਹ ਇੱਕ ਥਾਂ ਵੇਖਿਆ ਸੀ ਉਹਨਾਂ ਨੇ ਮਾਲ। ਅੱਛਾ। ਉਹ ਲੈ ਗਏ ਪੁੱਟ ਪੱਟ ਕੇ ਆਪਣਾ ਜਿੱਥੇ ਨੱਪਿਆ ਸੀ ਉਸੋਂ। ਤੇ ਪਿੰਡ ਵਾਲੇ ਤਾਂ ਬੜੇ ਪਛਤਾਉਂਦੇ ਹੋਣੇ ਨੇ ਆਹੋ। ਕਿ ਇਹ ਸਾਨੂੰ ਪਤਾ ਨਹੀਂ ਲੱਗਿਆ, ਹਾਂ। ਬਾਕੀ ਸਾਰਾ ਪਿੰਡ ਲੁੱਟ ਲਿਆ। ਉਹ ਕੰਨਾਂ ਦੇ ਵਿੱਚ ਦਿੱਤੇ ਆਲੇ ਬਣਾ ਕੇ ਕੰਨਾਂ ਦੇ ਵਿੱਚ ਦੇ ਕੇ ਤੇ ਲਿਪ ਦਿੱਤੇ ਸੀ। ਤੇ ਕੰਧਾਂ ਕਿਉਂ ਨਹੀਂ ਢਾਈਆਂ ਤੁਸੀਂ ਲੋਕਾਂ ਨੇ? ਤੇ ਕੰਨਾਂ ਜੱਟਾਂ ਨੇ ਢਾਈਆਂ। ਨਹੀਂ, ਤੁਸੀਂ ਉਦੋਂ ਨਹੀਂ ਢਾਈਆਂ? ਨਹੀਂ, ਢਾ ਦੇਣੀਆਂ ਚਾਹੀਦੀਆਂ ਸੀ, ਕੋਈ ਚੀਜ਼ ਛੱਡਣੀ ਨਹੀਂ ਸੀ। ਉਹ ਅਸੀਂ ਉਦੋਂ ਸਾਡੇ ਬੰਦਿਆਂ ਨੇ ਪਤਾ ਕੋਈ ਨਹੀਂ ਸੀਗਾ। ਅੱਛਾ, ਕੰਧਾਂ ਢਾਉਂਦਾ ਨਹੀਂ ਸੀ ਪਤਾ। ਹਾਂ। ਸਹੀ ਸਹੀ ਸਹੀ। ਚਲੋ, ਚੰਗਾ ਲੱਗਿਆ ਬਾਬਾ ਜਿਹੜੀਆਂ ਪੁਰਾਣੀਆਂ ਗੱਲਾਂ ਸੁਣੀਆਂ। ਹਾਂ। ਤੇ ਅਗਰ ਕੋਈ ਸਿੱਖਾਂ ਦਾ ਮਾਰ ਮੋਲ ਚੁੱਕਿਆ ਨਾ, ਹਾਂਜੀ। ਤੇ ਇਹ ਹੁਣ ਲੋਕਾਂ ਨੇ ਸੁਣਨੀ ਹੈ ਵੀਡੀਓ, ਉਹਨਾਂ ਨੂੰ ਕਹੋ ਭਾਈ ਮੈਂ ਅੱਲਾਹ ਕੋ ਮਾਫੀ ਮੰਗ ਲਈ ਆ, ਤੁਹਾਡੇ ਤੋਂ ਵੀ ਮਾਫੀ ਮੰਗਦਾ, ਮੇਰੇ ਕੋ ਉਸ ਟਾਈਮ ਮੈਂ ਬੱਚਾ ਸੀ, ਗਲਤੀ ਹੋ ਗਈ। ਇਹ ਕਹਿ ਦਿਓ। ਠੀਕ ਆ ਜੀ, ਕਹਿ ਦਿਓ ਇਹਦੇ ਵਿੱਚ। ਅੱਛਾ ਜੀ, ਅਸੀਂ ਕਿਤਾਬਾਂ 'ਚ ਮਾਫੀ ਮੰਗਾਂਗੇ, ਤੁਹਾਡੇ ਨਾਲ ਵਾਅਦਾ ਘਾਟਾ ਕੀਤਾ, ਮਾਫੀ ਦੇ ਦਿਓ। ਵਾਹ ਜੀ ਵਾਹ। ਦੇਖੋ ਜੀ, 75 ਸਾਲ ਬਾਅਦ ਬਾਬਾ ਜੀ ਨੇ ਮਾਫੀ ਮੰਗ ਲਈ ਹੈ। ਅਗਰ ਉਹਨਾਂ ਦਾ ਕੋਈ ਖਾਨਦਾਨ ਵਾਲਾ ਸੁਣ ਰਿਹਾ ਹੋਵੇ ਤੇ ਆਪਣੇ ਪਿੰਡ ਪੂਰੇ ਵੱਲੋਂ ਉਹਨਾਂ ਨੇ ਮਾਫੀ ਮੰਗੀ ਹੈ, ਤੇ ਇਹਨਾਂ ਨੂੰ ਕੋਸ਼ਿਸ਼ ਕਰਨਾ ਮਾਫ ਕਰਨ ਦੀ। ਤੇ ਸਾਡਾ ਕੰਮ ਹੈ ਜੀ, ਪਿਆਰ ਵਧਾਓ, ਮੁਹੱਬਤਾਂ ਕਰੋ। ਐਸੇ ਵਾਸਤੇ ਅਸੀਂ ਇਹਨਾਂ ਬਜ਼ੁਰਗਾਂ ਨੂੰ ਮਿਲੀਦਾ ਕਿ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਉਹਨਾਂ ਨੂੰ ਪਤਾ ਲੱਗੇ ਕਿ ਲੁੱਟ ਮਾਰ ਦੇ ਵਿੱਚ, ਮਾਰ ਵਢਾਂਗੇ ਦੇ ਵਿੱਚ ਕੁਝ ਨਹੀਂ ਰੱਖਿਆ, ਪਿਆਰ ਨਾਲ ਹੀ ਸਾਰਾ ਕੁਝ ਹੱਲ ਹੋ ਸਕਦਾ। ਹੁਣ ਵੀ ਤੇ ਪਿਆਰ ਹੀ ਬਣਦੇ ਨੇ ਲੋਕ। ਹੁਣ ਸਿੱਖ ਵੀ ਆਉਂਦੇ ਨੇ, ਮੁਸਲਮਾਨ ਵੀ ਜਾਂਦੇ ਨੇ ਮਿਲਣ, ਤੇ ਉਸ ਵੇਲੇ ਵੀ ਇਕੱਠੇ ਵੱਸਦੇ ਸੀ, ਲੇਕਿਨ ਉਸ ਵੇਲੇ ਵਕਤ ਮਾੜਾ ਸੀ ਬਸ। ਠੀਕ ਹੋ ਗਿਆ ਬਜ਼ੁਰਗੋ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ।